ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ, ਟੋਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਮਿਰਦੀ ਕਲੋਵਿਸ, ਮਨਦੀਪ ਸਿੰਘ ਸੈਨਹੋਜ਼ੇ, ਓਂਕਾਰ ਸਿੰਘ ਫ੍ਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ, ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 16 ਅਪ੍ਰੈਲ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਸ਼ਰਮਾ ਜੀ ਮੋਦੀ ਸਾਹਿਬ ਤੋਂ। ਕਹਿੰਦੇ ਮੋਦੀ ਦੇਸ਼ ਦਾ ਚੋਣ ਨਕਸ਼ਾ ਹੀ ਬਦਲਣ ਜਾ ਰਿਹਾ ਜੀ। ਇਹਨਾਂ ਦਿਨਾਂ ਦੇ ਵਿੱਚ ਭਾਰਤ ਦੇ ਸੰਸਦ ਦੇ ਵਿੱਚ ਸੈਸ਼ਨ ਚੱਲ ਰਿਹਾ, ਵਿਸ਼ੇਸ਼ ਸੈਸ਼ਨ। ਹਾਂਜੀ ਹਾਂਜੀ, ਇਹ 3 ਰੋਜ਼ਾ ਸੈਸ਼ਨ ਹੈ ਜੀ। ਤੇ ਇਸ 3 ਰੋਜ਼ਾ ਸੈਸ਼ਨ ਦੇ ਵਿੱਚ ਆਧਾਰ ਇਹ ਬਣਾਇਆ ਗਿਆ ਕਿ ਅਸੀਂ ਭਾਰਤੀ ਮਹਿਲਾਵਾਂ ਨੂੰ ਰਾਜਨੀਤਿਕ ਖੇਤਰ ਦੇ ਵਿੱਚ ਹੋਰ ਮਜ਼ਬੂਤੀ ਦੇਣ ਦੇ ਲਈ ਮਹਿਲਾ ਰਾਖਵਾਂਕਰਨ ਬਿੱਲ ਦੇ ਹਵਾਲੇ ਨਾਲ ਉਸ ਨੂੰ ਅੰਤਮ ਛੋਹ ਦੇਣ ਜਾ ਰਹੇ ਹਾਂ। ਮਹਿਲਾਵਾਂ ਨੂੰ ਉਹਦਾ ਹੱਕ ਦੇਣ ਜਾ ਰਹੇ ਹਾਂ, ਜਦੋਂ ਕਿ ਉਹਦੀ ਆੜ ਦੇ ਵਿੱਚ ਕਰਨ ਜਾ ਰਹੇ ਹਾਂ ਡੀਲਿਮਿਟੇਸ਼ਨ। ਜੀ, ਹੁਣ ਡੀਲਿਮਿਟੇਸ਼ਨ ਦਾ ਮਤਲਬ ਸਿੱਧਾ ਜਿਹਾ ਫਾਰਮੂਲਾ ਹੈ ਕਿ 543 ਤੋਂ ਸਾਡੀਆਂ ਸੀਟਾਂ ਵੱਧ ਕੇ 850 ਹੋ ਜਾਣਗੀਆਂ ਜੀ। ਹੁਣ ਵਿਰੋਧੀ ਦਲ ਰੌਲਾ ਪਾਉਂਦੇ ਆ ਵੀ ਕਿ ਤੁਸੀਂ ਇਹ ਮਹਿਲਾਵਾਂ ਦੇ ਬਹਾਨੇ ਨਾਲ ਇਹ ਕਰ ਰਹੇ ਹੋ ਤੇ ਦੂਸਰਾ ਕਰ ਵੀ ਉਸ ਸਮੇਂ ਜਦੋਂ ਸੂਬਿਆਂ 'ਚ ਚੋਣਾਂ ਚੱਲ ਰਹੀਆਂ ਹੁਣ 5 ਸੂਬਿਆਂ 'ਚ। ਸਹੀ ਹੈ ਕਿ ਚੋਣਾਂ ਤੋਂ ਬਾਅਦ ਹੋਣਾ ਚਾਹੀਦਾ ਸੀ, ਉਹਦੇ ਤੇ ਅਸਰ ਪਾਓ, ਚੋਣ ਕਮਿਸ਼ਨ ਪੁਸਤਦਾ ਨਹੀਂਗਾ। ਪਰ ਇਹ ਸਿੱਧਾ ਮਕਸਦ ਕੱਲੀਆਂ 5 ਸੂਬਿਆਂ ਦੀਆਂ ਚੋਣਾਂ ਜਾਂ ਜਿਹੜੀਆਂ ਵੋਟਾਂ ਪੈ ਰਹੀਆਂ ਉਹਨਾਂ ਦਾ ਨਹੀਂ ਹੈ। ਮਸਲਾ ਤਾਂ ਆਉਂਦੇ ਸਮੇਂ ਤੱਕ ਆਪਣੀ ਸੱਤਾ ਪੱਕੀ ਕਰਨ ਦੀ ਕਵਾਇਦ ਹੈ। ਦੇਖੋ, ਉਹਦੇ ਵਿੱਚ 2-3 ਨੁਕਤੇ ਬੜੇ ਅਹਿਮ ਨੇ ਜੀ ਕਿ ਜੇ ਸੱਚਮੁੱਚ ਮਹਿਲਾਵਾਂ ਦਾ ਇਹ ਹੱਕ ਦਾ ਇੰਨਾ ਫਿਕਰ ਸੀ ਮੋਦੀ ਸਰਕਾਰ ਨੂੰ, ਤੇ ਫਿਰ 2023 ਚ ਪਾਸ ਹੋਇਆ ਇਹ ਬਿੱਲ 2024 ਦੀਆਂ ਲੋਕ ਸਭਾ ਚੋਣਾਂ ਤੇ ਲਾਗੂ ਕਿਉਂ ਨਹੀਂ ਕੀਤਾ? ਤੇ ਜੇ ਹੁਣ ਇਹ ਸਵਾਲ ਖੜਾ ਹੈ ਵੀ ਕਿ ਤੁਸੀਂ ਹੁਣ ਲਾਗੂ ਕਰਨ ਨੂੰ ਫਿਰਦੇ ਹੋ ਤੇ ਉਸ ਲਾਗੂ ਕਰਨ ਦੇ ਨਾਲ ਤੁਸੀਂ ਸੀਟਾਂ ਦੀ ਤਬਦੀਲੀ ਵੀ ਨਾਲ ਇਹ ਕਰ ਰਹੇ ਹੋ, ਤਾਂ ਫਿਰ ਸਵਾਲ ਹੈ ਕਿ ਕਿਹੜੇ ਆਧਾਰ ਤੇ? ਕਹਿੰਦੇ ਜੀ 2011 ਦੀ ਜਨਗਣਨਾ ਦੇ ਆਧਾਰ ਤੇ। ਜੀ, ਕਮਾਲ ਹੈ ਪ੍ਰਵੀਨ ਜੀ। ਜਨਗਣਨਾ ਤੁਸੀਂ ਨਵੀਂ ਕਰਾ ਰਹੇ ਹੋ, ਜਨਵਰੀ-ਫਰਵਰੀ ਚ ਨਵੀਂ ਜਨਗਣਨਾ ਨਿਬੜ ਜਾਣੀ ਆ। ਸਹੀ ਗੱਲ। ਤੇ ਫਿਰ ਅਸੀਂ 2011 ਦੇ ਹਿਸਾਬ ਨਾਲ ਕਿਉਂ ਚੱਲ ਰਹੇ ਹਾਂ? ਫਿਰ ਨਵੀਂ ਦਾ ਹਿਸਾਬ ਇੰਤਜ਼ਾਰ ਕਰ ਲਓ, ਕੋਈ ਗੱਲ ਨਹੀਂ। ਜੇ 29 ਚ ਨਹੀਂ ਹੋਊਗੀ ਵੋਟ ਇਹਦੇ ਅਨੁਸਾਰ ਤਾਂ ਅਗਲੀ ਵਾਰ ਕਰ ਲਿਓ। ਸਹੀ ਹੈ। ਜੇ ਜ਼ਿਆਦਾ ਲੱਗਦਾ ਪੈਸੇ ਤਾਂ ਕੋਈ ਮਸਲਾ ਨਹੀਂ ਇੰਨਾ, ਜੇ ਕਰਨਾ ਚਾਹੋ ਫਿਰ ਆ ਜਾਓ ਉਹਦੇ ਤੇ। ਦੂਸਰਾ, ਇਹ ਇਸ ਫਾਰਮੂਲੇ ਤੇ ਵੀ ਕੰਮ ਕਰ ਰਹੇ ਨੇ। ਸੀਟਾਂ ਵਧਾਉਣ ਦਾ ਕਾਰਨ ਮੁੱਖ ਤੌਰ ਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਵੀ ਜਿੰਨੇ ਅਸੀਂ ਜਿਹੜੀਆਂ ਸੀਟਾਂ ਤੋਂ ਲੜਦੇ ਹਾਂ ਉਨੀਆਂ ਸੀਟਾਂ ਸਾਡੇ ਕੋਲ ਰਹਿ ਜਾਣ, ਵਧਾ ਕੇ ਬੀਬੀਆਂ ਵਾਲੀਆਂ ਵਧਾ ਲਓ। ਨਹੀਂ ਤਾਂ ਤੁਸੀਂ ਕਹੋ ਕਿ ਪਹਿਲਾਂ 543 ਤੇ ਤਾਂ ਲਾਗੂ ਕਰੀਏ। ਸਹੀ ਹੈ। 543 ਚੋਂ 33% ਬੀਬੀਆਂ ਜਿੰਨੀਆਂ ਤੇ ਲੜਨਾ ਲੜਨ। ਅਗਲੇ ਕਹਿੰਦੇ ਕਿ ਫਲਾਣੀ ਥਾਂ ਤੋਂ ਮੈਂ ਲੜਦਾ ਮੇਰੀ ਛੁੱਟੀ ਹੋ ਜੂ, ਉਹਦੀ ਥਾਂ ਤੋਂ ਮੈਂ ਲੜਦਾ ਮੇਰੀ ਛੁੱਟੀ ਹੋ ਜੂ। ਚਾਹੇ ਕੱਲ ਨੂੰ ਘਰ ਵਾਲੀ ਨੂੰ ਬਣਾ ਲੈਣ, ਭੈਣ ਨੂੰ ਬਣਾ ਲੈਣ, ਧੀ ਨੂੰ ਬਣਾ ਲੈਣ, ਪਰ ਸੰਸਦ 'ਚ ਤਾਂ ਨਹੀਂ ਦਾਖਲ ਹੋ ਸਕਦੇ ਨਾ ਫਿਰ। ਸਹੀ ਗੱਲ ਹੈ, ਬਿਲਕੁਲ। ਸੋ ਇਸ ਲਈ ਕਹਿੰਦੇ ਕਿ ਆਪਾਂ ਨਾਲ ਹੀ ਸੀਟਾਂ ਵਧਾਓ ਤਾਂ ਕਿ ਵਧੀਆ ਸੀਟਾਂ 'ਚੋਂ ਲੈ ਲੈਣ ਤੇ ਆਪਣੀਆਂ ਸੀਟਾਂ ਉਨੀਆਂ ਦੀ ਉਨੀ ਪੱਕੀਆਂ ਰਹਿ ਜਾਣ। ਇਹ ਵੀ ਇੱਕ ਕਵਾਇਦ ਹੈ ਜੀ। ਚਲੋ, ਇਹ ਤਾਂ ਇੱਕ ਪਹਿਲੂ ਹੈ ਕਿ ਇਹਦੇ ਆਧਾਰ ਦੇ ਉੱਤੇ ਕਿ ਕੰਟਰੋਲ ਆਪਣਾ ਕਿਵੇਂ ਰੱਖਣਾ, ਆਪਾਂ ਆਪਣੇ ਕੰਟਰੋਲ 'ਚ ਕਿਵੇਂ ਰੱਖਣਾ। ਪਰ ਜਿਹੜਾ ਮੁੱਖ ਪਹਿਲੂ ਸਮਝਣ ਦੀ ਲੋੜ ਆ, ਮੋਦੀ ਜੀ ਬਹਿਸ ਕਰਦੇ ਆ, ਕਹਿੰਦੇ ਕ੍ਰੈਡਿਟ ਤੁਮ ਲੈ ਲਓ, ਮੈਨੂੰ ਕ੍ਰੈਡਿਟ ਨਹੀਂ ਚਾਹੀਦਾ, ਮੈਂ ਬਲੈਂਕ ਚੈੱਕ ਦੇ ਦੇਣਾ ਕ੍ਰੈਡਿਟ ਦਾ, ਤੁਸੀਂ ਆਪਣੇ ਨਾਲ ਰੱਖੋ, ਪਰ ਇਹ ਹੋ ਲੈਣ ਦਿਓ। ਅੱਛਾ, ਜਦੋਂ ਪਿਛਲੀਆਂ ਲੋਕ ਸਭਾ ਚੋਣਾਂ 'ਚ ਵਿਰੋਧੀ ਧਿਰਾਂ ਰੌਲਾ ਪਾਉਂਦੀਆਂ ਸੀ ਕਿ ਆਓ ਜੀ ਕਰਾਓ ਜੀ, ਬੀਬੀਆਂ ਨੂੰ ਰਾਖਵਾਂਕਰਨ ਹੱਕ ਦਿਓ ਜੀ, ਤਦ ਕਿਉਂ ਨਹੀਂ?
ਤੇ ਜਦੋਂ ਹੁਣ ਉੱਥੇ ਅੰਦਰ ਵੀ ਸਵਾਲ ਆਇਆ ਕਿ ਵੀ ਜਿਹੜੀ ਵਿਚਾਰਧਾਰਾ ਜੋ ਤੁਸੀਂ ਆਉਂਦੇ ਹੋ ਆਰਐਸਐਸ ਤਾਂ ਔਰਤ ਨੂੰ ਕਦੇ ਕੋਈ ਅਹੁਦਾ ਹੀ ਨਹੀਂ ਦਿੱਤਾ ਸੀ। ਸਹੀ ਹੈ। ਹੁਣ ਇੱਥੇ ਵੋਟਾਂ ਦੇ ਲਈ ਤੁਹਾਨੂੰ ਫਿਕਰ ਹੈ, ਇਹਨਾਂ ਤਾਂ ਤੁਸੀਂ ਵੋਟ ਰਾਜਨੀਤੀ ਕਰ ਰਹੇ ਹੋ। ਪਰ ਨੁਕਤਾ ਸਮਝਣ ਵਾਲੀ ਲੋੜ ਜਿਹੜੀ ਹੈ ਉਹ ਇਹ ਆ ਕਿ 2011 ਦੀ ਜਨਗਣਨਾ ਨੂੰ ਆਧਾਰ ਬਣਾ ਕੇ ਇਹ ਜਿਸ ਤਰ੍ਹਾਂ ਸੀਟਾਂ ਦੀ ਵੰਡ ਕਰ ਰਹੇ ਸੀ, ਯੂਪੀ ਬਿਹਾਰ ਵਰਗੇ 4 ਸੂਬੇ ਹੀ ਬਹੁਤ ਨੇ ਸੰਸਦ ਦੇ ਵਿੱਚ ਇੱਕ ਪਾਸੇ ਖੜ ਕੇ ਆਪਣਾ ਕੰਟਰੋਲ ਕਰਨ ਦੇ ਲਈ। ਬਾਕੀ ਸੂਬਿਆਂ ਦੀ ਗਿਣਤੀ ਮਿਣਤੀ ਕੋਈ ਅਹਿਮੀਅਤ ਨਹੀਂ ਰੱਖਣੀ। ਸਹੀ ਹੈ। ਸਰਕਾਰਾਂ ਯੋਜਨਾਵਾਂ ਲੈ ਕੇ ਆਈਆਂ ਕਿ ਤੁਸੀਂ ਜੀ ਜਨਸੰਖਿਆ ਕੰਟਰੋਲ ਕਰੋ। ਇਹਦੇ ਵਿੱਚ ਦੱਖਣੀ ਸੂਬਿਆਂ ਨੇ ਬਹੁਤ ਅਹਿਮ ਰੋਲ ਨਿਭਾਇਆ। ਠੀਕ ਹੈ ਜੀ। ਚਾਹੇ ਉਹ ਸਿੱਖਿਆ ਪੱਖ ਤੋਂ ਹੋਵੇ, ਚਾਹੇ ਯੋਜਨਾਵਾਂ ਪੱਖ ਤੋਂ ਹੋਵੇ, ਤੇ ਪੰਜਾਬ ਵੀ ਇਸ ਦੇ ਵਿੱਚ ਸਹੀ ਤੌਰ ਤੇ ਖੜਾ ਹੈ। ਜੇ ਵੀ ਸਾਡੀ ਜਨਸੰਖਿਆ ਯੂਪੀ ਬਿਹਾਰ ਰਾਜਸਥਾਨ ਇਹਨਾਂ ਦੀ ਔਸਤ ਤੇ ਉਨੀ ਵੀ ਨਹੀਂ ਵੱਧ ਰਹੀ। ਹੁਣ ਹੋ ਕੀ ਰਿਹਾ ਜੀ ਕਿ ਜਿੱਥੇ ਜਨਸੰਖਿਆ ਵੱਧ ਹੈ ਉੱਥੇ ਸੀਟਾਂ ਵੱਧ ਰਹੀਆਂ। ਤੁਸੀਂ ਇਹਦਾ ਮਤਲਬ ਸੂਬਾ ਆਧਾਰਿਤ ਨਹੀਂ ਬਣਾ ਰਹੇ ਯੋਜਨਾ, ਜਨਸੰਖਿਆ ਤੁਸੀਂ ਜਨਸੰਖਿਆ ਆਧਾਰਿਤ ਬਣਾ ਰਹੇ ਹੋ। ਹੁਣ ਜਨਸੰਖਿਆ ਆਧਾਰ ਦਾ ਇੱਕ ਹੋਰ ਨੁਕਤਾ ਸਮਝ ਲਓ ਕਿ ਜਿਹੜੇ ਸੂਬੇ ਆਰਥਿਕ ਤੌਰ ਤੇ ਟੈਕਸ ਰੂਪ ਦੇ ਵਿੱਚ ਵੱਧ ਦੇ ਰਹੇ ਨੇ, ਪਰ ਉਹਨਾਂ ਸੂਬਿਆਂ ਦੀ ਗਿਣਤੀ, ਲੋਕਾਂ ਦੀ ਗਿਣਤੀ ਯੂਪੀ ਬਿਹਾਰ ਦੇ ਮੁਕਾਬਲੇ ਘੱਟ ਹੈ ਤੇ ਉਹਨਾਂ ਨੂੰ ਸਰਕਾਰ ਤੋਂ ਵਾਪਸ ਘੱਟ ਮਿਲਦਾ। ਪਰ ਜਿਹੜੇ ਸੂਬੇ ਗਿਣਤੀ 'ਚ ਬਹੁਤ ਜ਼ਿਆਦਾ ਨੇ ਪਰ ਟੈਕਸ ਰੂਪ 'ਚ ਬਹੁਤ ਥੋੜਾ ਦੇ ਰਹੇ ਨੇ, ਪਰ ਜਨਸੰਖਿਆ ਦੇ ਆਧਾਰ ਤੇ ਉਹਨਾਂ ਨੂੰ ਯੋਜਨਾਵਾਂ ਦੇ ਰੂਪ 'ਚ ਬਹੁਤ ਮਿਲਦਾ। ਜੀ ਸਹੀ ਹੈ। ਉਦਾਹਰਨ ਵਜੋਂ ਜੇ ਆਪਾਂ ਮਹਾਰਾਸ਼ਟਰ ਵਰਗਾ ਸੂਬਾ ਕਿ ਮੁੰਬਈ ਧਨ ਕਬੀਰ ਨਗਰੀ ਆ, ਤੇ ਮਹਾਰਾਸ਼ਟਰ ਵਰਗਾ ਸੂਬਾ ਮੁੰਬਈ ਸਹਾਰੇ ਹੀ ਸਹੀ ਜਾਂ ਹੋਰ ਕਾਰੋਬਾਰ ਸਹਾਰੇ ਹੀ ਸਹੀ, ਜੇ 4 ਰੁਪਈਏ ਦਿੰਦਾ ਹੈ ਟੈਕਸ ਦੇ ਰੂਪ 'ਚ ਤਾਂ ਉਹਨੂੰ ਵਾਪਸ 1 ਰੁਪਈਆ ਵੀ ਪੂਰਾ ਨਹੀਂ ਮਿਲਦਾ। ਸਹੀ ਹੈ। ਪਰ ਯੂਪੀ ਬਿਹਾਰ ਵਰਗੇ ਉਹ ਸੂਬੇ ਜਿਹੜੇ 26 28 ਪੈਸੇ ਦਿੰਦੇ ਨੇ ਤੇ 5 6 ਰੁਪਈਏ ਵਾਪਸ ਲੈ ਜਾਂਦੇ ਨੇ। ਸਹੀ ਹੈ, ਬਿਲਕੁਲ ਜੀ। ਫਿਰ ਇਹ ਚਲੋ ਜਦੋਂ ਮੁੱਦਾ ਬਣਿਆ, ਅੱਜ ਦਾ ਦਿਨ ਹੋਣਾ ਤੇ ਕੱਲ ਦਾ ਦਿਨ ਹੋਣਾ, ਬਿੱਲ ਤਾਂ ਦੇਖੋ ਪਾਸ ਕਰਾਉਣਾ ਇਹਨਾਂ ਦੀ ਚੁਣੌਤੀ ਆ, ਕਿਉਂਕਿ ਇਹ ਕੱਲਾ ਸੱਤਾਧਾਰੀ ਦੇ ਹਵਾਲੇ ਨਾਲ ਤਾਂ ਹੋਣਾ ਨਹੀਂਗਾ ਵੀ ਕਿ ਤੁਸੀਂ ਆਪਣਾ ਜੋੜ ਤੋੜ ਪੂਰਾ ਕਰ ਲਿਆ ਤੇ ਤੁਹਾਡੀ ਗਿਣਤੀ ਪੂਰੀ ਆ ਤੇ ਤੁਹਾਡਾ ਪਾਸ ਹੋ ਜਾਣਾ। ਇਹ 2/3 ਨਾਲ ਪਾਸ ਹੋਣਾ ਜੀ। 3 ਸੋਧ ਬਿੱਲ ਲਿਆਂਦੇ ਨੇ ਮਹਿਲਾ ਰਾਖਵਾਂਕਰਨ ਦੀ ਆੜ ਦੇ ਵਿੱਚ, 3 ਸੋਧ ਬਿੱਲ ਨੇ। ਠੀਕ ਆ। ਨੈਰੇਟਿਵ ਇਹ ਸਿਰਜਿਆ ਜਾ ਰਿਹਾ ਕਿ ਅਸੀਂ ਨਵਾਂ ਕਾਨੂੰਨ ਲਾਗੂ ਕਰਨ ਜਾ ਰਹੇ ਹਾਂ ਜੀ। ਮੈਂ ਤਾਂ ਹੀ ਕਿਹਾ 2023 ਦਾ ਪਾਸ ਹੋਇਆ ਮਹਿਲਾ ਰਾਖਵਾਂਕਰਨ ਦਾ। ਪਰ ਹੁਣ ਇਸ ਵਾਰ ਇਹ ਬਿੱਲਾਂ ਨੂੰ ਪਾਸ ਕਰਨ ਦੇ ਲਈ 2/3 ਬਹੁਮਤ ਚਾਹੀਦਾ, ਕਿਉਂਕਿ ਸਮੁੱਚੇ ਦੇਸ਼ ਦੀ ਚੋਣ ਪ੍ਰਕਿਰਿਆ ਤੇ ਅਸਰ ਪੈਣਾ। ਹਾਂਜੀ। ਉਸ ਨਿਯਮਾਂ ਤਹਿਤ 2/3 ਦਾ ਮਤਲਬ 543 ਲੋਕ ਸਭਾ 'ਚ, ਤੇ 543 ਦੇ ਵਿੱਚੋਂ ਇਸ ਮੌਕੇ 3 ਸੀਟਾਂ ਖਾਲੀ ਨੇ, 540 ਨੇ। ਸਹੀ ਹੈ। ਤੇ 540 ਦਾ 2/3 360 ਬਣਦਾ। ਮਤਲਬ ਜੇ ਇਸ ਬਿੱਲਾਂ ਨੂੰ ਪਾਸ ਕਰਾਉਣਾ ਹੈ ਤਾਂ ਮੋਦੀ ਸਰਕਾਰ ਨੂੰ, ਐਨਡੀਏ ਨੂੰ 360 ਦੀ ਗਿਣਤੀ ਚਾਹੀਦੀ ਹੈ, ਤੇ ਜੇ ਇੰਡੀਆ ਗੱਠਜੋੜ ਰਾਹੁਲ ਗਾਂਧੀ ਐਂਡ ਉਹਨਾਂ ਦੀ ਪਾਰਟੀ ਨੇ ਇਹਨੂੰ ਰੋਕਣਾ ਹੈ ਜੀ ਤਾਂ ਉਹਨਾਂ ਨੂੰ ਵੀ 360 ਦੀ ਗਿਣਤੀ ਚਾਹੀਦੀ ਹੈ। ਹੁਣ ਮੋਦੀ ਕੋਲ ਐਨਡੀਏ ਦੇ ਰੂਪ ਦੇ ਵਿੱਚ ਹੈਗੇ 292 ਜੀ, 360 ਦਾ ਕਰ ਖਾਸਾ ਦੂਰ ਹੈ ਨਾ। 68 ਬੰਦੇ ਸਿੱਧੀ ਲੋੜ ਹੈ। ਉਸ ਤੋਂ ਬਾਅਦ ਇੰਡੀਆ ਗੱਠਜੋੜ ਕੋਲ 233 ਨੇ ਜੀ, ਉਹ ਤਾਂ ਨੇੜੇ ਵੀ ਨਹੀਂ ਜਾਂਦੇ ਅਜੇ ਕਿਤੇ। ਪਰ 15 ਮੈਂਬਰ ਅਜਿਹੇ ਨੇ ਜਿਹੜੇ ਨਾ ਇੰਡੀਆ ਗੱਠਜੋੜ ਦਾ ਹਿੱਸਾ ਨੇ ਨਾ ਇੰਡੀਆ ਦਾ ਹਿੱਸਾ ਨੇ। ਠੀਕ ਹੈ। ਉਹਨਾਂ 'ਚ ਕੁਝ ਆਜ਼ਾਦ ਨੇ, ਕੁਝ ਚਲੋ ਵੱਖ-ਵੱਖ ਪਾਰਟੀਆਂ ਤੋਂ ਦੂਰੀ ਬਣਾ ਕੇ ਰੱਖ ਰਹੇ ਨੇ, ਉਹ ਨੇ। ਹੁਣ ਆਪਾਂ ਮੰਨ ਲਈਏ, ਜਦੋਂ ਕਿ ਸੰਭਵ ਨਹੀਂ, ਆਪਾਂ ਮੰਨ ਲਈਏ ਕਿ 15 ਦੇ 15 ਸੱਤਾਧਾਰੀ ਤੇ ਨਾਲ ਲੈ ਗਈ, 292 'ਚ 15 ਜੋੜਿਆਂ ਵੀ 307 ਹੀ ਬਣਦਾ। 53 ਦੀ ਲੋੜ ਫੇਰ ਰਹੇਗੀ। ਵੈਸੇ ਤਾਂ ਸੱਤਾਧਾਰੀ ਧਿਰ ਖਰੀਦੋ ਫਰੋਖਤ 'ਚ ਮਹਾਰਤ ਰੱਖਦੀ ਆ, ਪਰ ਕੀ ਐਕਤੀ ਜੋੜ ਤੋੜ ਬਣਿਆ ਨਹੀਂ, ਸਿਰੇ ਨਹੀਂ ਚੜ ਰਹੀ ਗੱਲ। ਸਹੀ ਗੱਲ। ਕਿਉਂਕਿ ਜਿਹੜੇ ਕੱਲ ਤੱਕ ਇਸ ਗੱਲ ਤੇ ਅੜੇ ਸੀ ਕਿ 2011 ਦੇ ਫਾਰਮੂਲੇ ਤੇ ਚੱਲਾਂਗੇ, ਤੇ ਉਹਦੇ ਫਾਰਮੂਲੇ ਦੀ ਮੈਂ ਛੋਟੀ ਜਿਹੀ ਉਦਾਹਰਨ ਦੇ ਦਿੰਦਾ ਜੀ। ਪੰਜਾਬ ਦੀਆਂ ਲੋਕ ਸਭਾ ਸੀਟਾਂ ਨੇ 13, ਇਹਨਾਂ ਦੇ ਨਿਯਮਾਂ ਤਹਿਤ ਵੱਧ ਕੇ ਹੋਣੀਆਂ ਨੇ 18, ਤੇ ਹਰਿਆਣੇ ਦੀਆਂ ਲੋਕ ਸਭਾ ਸੀਟਾਂ ਨੇ 10, ਇਹਨਾਂ ਦੇ ਫਾਰਮੂਲੇ ਤਹਿਤ ਵੱਧ ਕੇ ਉਹਦੀਆਂ ਵੀ ਹੋਣੀਆਂ ਨੇ 18।
ਦੇਖ ਲਓ ਫਿਰ ਦੱਸੋ ਜੀ ਸਾਡਾ ਹੱਕ ਕਿੱਥੇ ਗਿਆ? ਕਿੱਥੇ ਗਿਆ? ਸਹੀ ਹੈ। ਅੱਛਾ, ਹੋ ਸਕਦਾ ਕਈਆਂ ਨੂੰ ਲੱਗੇ ਕਿ ਚਾਹੇ 18 ਹੋਣ ਚਾਹੇ 20 ਹੋਣ, ਚਲੋ ਵੀ 4 ਸੀਟਾਂ ਹੋਰ ਵੱਧ ਗਈਆਂ, 5 ਸੀਟਾਂ ਹੋਰ ਵੱਧ ਗਈਆਂ, ਆਪਾਂ ਹੋਰ ਲੜਾਂਗੇ। ਤੇ ਜੇ ਮੰਨ ਲਓ ਲੋਕ ਸਭਾ 20 ਹੋ ਗਈਆਂ ਤਾਂ ਲੈ ਵੀ ਵਿਧਾਨ ਸਭਾ 180 ਹੋ ਗਈਆਂ, ਆਪਾਂ ਹੋਰ ਲੜਾਂਗੇ। ਪਰ ਦਿਮਾਗ ਨੂੰ ਹੱਥ ਮਾਰਨ ਦੀ ਲੋੜ ਇਹ ਆ, ਸਾਡੇ ਮੁੱਖ ਮੰਤਰੀ ਸਾਹਿਬ ਅਜੇ ਤੱਕ ਮੈਂ ਇਸ ਮਸਲੇ ਤੇ ਕਿਤੇ ਗੱਲ ਕਰਦੇ ਵੀ ਨਹੀਂ ਦੇਖੇ। ਨਾ ਨਹੀਂ ਦੇਖੇ। ਸਹੀ ਹੈ, ਬਿਲਕੁਲ। ਕਿ ਭਾਈ ਸੰਸਦ ਦੇ ਵਿੱਚ ਸਾਡੀ ਨੁਮਾਇੰਦਗੀ ਜੇ 2% ਪਲੱਸ 2% ਹੈ ਸਾਡੀ, ਤੇ ਆ ਨਵੇਂ ਜੋੜ ਤੋੜ ਦੇ ਨਾਲ ਸਾਡੀਆਂ ਸੀਟਾਂ ਦੀ ਗਿਣਤੀ ਤਾਂ ਵੱਧਦੀ ਦਿਖਦੀ ਆ, ਚਾਹੇ 18 ਕਰ ਲਓ ਚਾਹੇ 20 ਕਰ ਲਓ, ਪਰ ਓਵਰਆਲ ਸੰਸਦ 'ਚ ਅਸੀਂ ਹੋਰ ਪਿੱਛੇ ਚਲੇ ਜਾਣਾ, ਪ੍ਰਤੀਸ਼ਤ ਦੇ ਮਾਮਲੇ ਸਾਡੀ ਗਿਣਤੀ ਹੋਰ ਘਟ ਜਾਣੀ ਹੈ, ਇੱਕ ਕੁਛ ਹੀ ਰਹਿ ਜਾਣੀ ਹੈ। ਇਹ ਸਮਝ ਦਾ ਵਿਸ਼ਾ। ਹੁਣ ਜਦੋਂ ਮਾਹੌਲ ਬਣਨ ਲੱਗਿਆ ਕਿ ਇਹ ਧੱਕਾ ਹੈ ਸੂਬਿਆਂ ਨਾਲ ਕਿ ਤੁਸੀਂ ਜਨਸੰਖਿਆ ਦੀ ਬਜਾਏ ਸੂਬਾ ਆਧਾਰਿਤ ਆ ਜਾਓ, ਜੀ ਫਿਰ ਕਹਿੰਦੇ ਹੁਣ ਇਸ ਫਾਰਮੂਲੇ ਤੇ ਗੱਲ ਚੱਲ ਰਹੀ ਹੈ, ਮੋਦੀ ਜੀ ਮੂੰਹ ਜਵਾਨੀ ਗਰੰਟੀਆਂ ਦੇਣ ਨੂੰ ਫਿਰਦੇ ਨੇ ਕਿ ਹਰ ਸੂਬੇ ਨੂੰ 50% ਦੇ ਕੋਟੇ ਦੇ ਹਿਸਾਬ ਨਾਲ ਵਧਾ ਲਾਂਗੇ, ਇੱਕੋ ਰੇਸ਼ੋ 'ਚ ਵਧਾ ਲਾਂਗੇ। ਠੀਕ ਹੈ। ਹੁਣ ਇਹਦੀ ਉਦਾਹਰਨ ਸਮਝੋ ਕਿ ਜੇ ਇਹਨਾਂ ਦੇ ਉਸ ਪੁਰਾਣੇ ਫਾਰਮੂਲੇ ਤਹਿਤ ਸਾਡੀਆਂ 13 ਤੋਂ 18 ਹੋ ਰਹੀਆਂ ਔਰ ਹਰਿਆਣੇ ਦੀਆਂ ਵੀ 10 ਤੋਂ 18 ਹੋ ਰਹੀਆਂ, ਹੁਣ ਜੇ 50% ਵਾਲੇ ਤੇ ਆਉਂਦੇ ਨੇ ਤਾਂ 10 ਦਾ 50% 5 ਤੇ 5 ਮਿਲਾ ਕੇ ਕਿੰਨੀਆਂ ਬਣੀਆਂ ਜੀ ਉਹਨਾਂ ਦੀਆਂ? 15। ਸਾਡੀਆਂ 13 ਦਾ ਅੱਧ 6.5 ਤਾਂ 7 ਵਧਾਉਂਗੇ ਤੁਸੀਂ, ਜਿਵੇਂ ਨਿਆਣੇ ਨੂੰ ਨੰਬਰ ਹੁੰਦੇ ਆ ਨਾ ਕਿ ਅੱਧਾ ਉੱਪਰ ਹੋਵੇ ਤਾਂ ਅਗਲਾ ਦੇਣਾ ਪੈਂਦਾ, ਤਾਂ 7 ਤਾਂ ਸਾਡੀਆਂ ਕਿੰਨੀਆਂ ਹੋਈਆਂ? 20। ਹੁਣ 20 ਤੇ 15 'ਚ 5 ਦਾ ਫਰਕ ਆਇਆ। ਹਾਂਜੀ ਬਿਲਕੁਲ। ਫਿਰ ਪਹਿਲਾਂ ਤੁਸੀਂ ਸਿੱਧਾ ਪਤੀਖੀ ਕਰ ਰਹੇ ਹੋ ਸਾਡੇ ਨਾਲ। ਸੋ ਇਸ ਲਈ ਇਹ ਪਹਿਲੂ ਸਮਝਣ ਦੀ ਲੋੜ ਹੈ ਕਿ ਖੇਡ ਵੱਡਾ। ਹੁਣ 50% ਤੇ ਵੀ ਜੇ ਆਉਂਦੇ ਨੇ ਤਾਂ ਵੀ ਯੂਪੀ ਵਰਗਾ ਸੂਬਾ ਜਿਹਦੀਆਂ 80 ਨੇ ਉਹਦੀਆਂ ਸਿੱਧੀਆਂ 120 ਹੋਣੀਆਂ ਨੇ। ਸਹੀ ਗੱਲ ਹੈ, ਬਿਲਕੁਲ, ਹੈ ਨਾ। ਮਹਾਰਾਸ਼ਟਰ ਵਰਗੇ ਸੂਬੇ ਦੀਆਂ 48 ਤੋਂ 72 ਹੋਣੀਆਂ ਨੇ, ਬੰਗਾਲ ਦੀਆਂ 42 ਤੋਂ 63 ਹੋਣੀਆਂ ਨੇ, ਬਿਹਾਰ ਦੀਆਂ 40 ਤੋਂ 60 ਹੋ ਜਾਣੀਆਂ ਨੇ, ਹੈ ਨਾ। ਤੇ ਤਾਮਿਲਨਾਡੂ ਦੀਆਂ 39 ਤੋਂ 59 ਹੋ ਜਾਣੀਆਂ ਨੇ, ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੀਆਂ 29 ਤੋਂ 44 ਹੋ ਜਾਣੀਆਂ ਨੇ। ਸਹੀ ਹੈ। ਕਰਨਾਟਕ ਦੀਆਂ 29 ਤੋਂ 42 ਹੋ ਜਾਣੀਆਂ ਨੇ, ਗੁਜਰਾਤ ਦੀਆਂ ਵੀ 28 ਤੋਂ 39 ਹੋ ਜਾਣੀਆਂ ਨੇ। ਸੋ ਇਸ ਲਈ ਇਹ ਆਪਣੇ ਆਪ 'ਚ ਸਵਾਲ ਖੜਾ ਹੈ ਕਿ ਅਸੀਂ ਇਸ ਤਰੀਕੇ ਕਰਨ ਨਾਲ ਹੁਣ ਆਹ 5 ਸੂਬੇ ਯੂਪੀ, ਮਹਾਰਾਸ਼ਟਰ, ਹੈ ਨਾ, ਬਿਹਾਰ, ਇਹਨਾਂ ਸੂਬਿਆਂ ਨੇ ਮਿਲਾ ਕੇ ਸਾਰਾ ਕੰਟਰੋਲ ਤਾਂ ਵੀ ਇਹਨਾਂ ਕੋਲੇ ਰਹਿਣਾ। ਪਰ ਜਿਹੜਾ ਉਹ ਫਾਰਮੂਲਾ ਉਹ ਸਿੱਧਾ ਧੱਕਾ, ਇਹ ਫਿਰ ਵੀ ਸਹਿੰਦਾ ਹੈ ਕਿ ਹਾਂ ਠੀਕ ਹੈ ਜੀ, ਸਾਰਿਆਂ ਦੀ ਇੱਕ ਅਨੁਪਾਤ ਚ ਤਾਂ ਵਧੀਆਂ ਜੇ ਵਧੀਆਂ, ਕਿਉਂਕਿ ਟੀਚਾ ਇਹਨਾਂ ਦਾ ਕੁੱਲ 850 ਸੀਟਾਂ ਕਰਨਾ ਹੀ ਹੈ। ਮੈਂ ਅੱਜ ਤੋਂ 3 ਸਾਲ ਪਹਿਲਾਂ 2023 ਦੇ ਵਿੱਚ ਰਿਪੋਰਟ ਕੀਤੀ ਸੀ। ਜੀ ਬਿਲਕੁਲ ਕਿ ਜੀ ਇਹ 888 ਸੀਟਾਂ ਕਰਨ ਜਾ ਰਹੇ ਨੇ, ਕਿਉਂਕਿ ਇਹਨਾਂ ਨੇ ਉਨੀਆਂ ਸੀਟਾਂ ਲਾਈਆਂ ਨੇ ਉੱਥੇ ਨਵੇਂ ਸੰਸਦ ਦੇ ਵਿੱਚ, ਤੇ ਪੰਜਾਬ ਦੀਆਂ ਲੋਕ ਸਭਾ ਸੀਟਾਂ ਵੀ 13 ਤੋਂ ਵੱਧ ਕੇ 20 ਹੋਣਗੀਆਂ। ਸੋਹਣੇ ਪੁਰਾਣੇ ਫਾਰਮੂਲੇ ਦਾ 18 ਕਰ ਰਹੇ ਸੀ, ਪਰ 50% ਦੇ ਹਿਸਾਬ ਨਾਲ 20 ਹੋ ਰਹੀਆਂ ਨੇ। ਤੇ ਉਸ ਸਮੇਂ ਮੈਨੂੰ ਕਈ ਚੁਣੇ ਨੁਮਾਇੰਦਿਆਂ ਨੇ ਵੀ ਸਵਾਲ ਕੀਤਾ ਸੀ ਕਿ ਦੀਪਕ ਆਹ ਕੀ ਰਿਪੋਰਟ ਕੀਤੀ ਹੈ, ਜਦ ਕੋਈ ਚਰਚਾ ਹੀ ਨਹੀਂ, ਅਸੀਂ ਵੀ ਦਿੱਲੀ ਨਾਲ ਤਾਲਮੇਲ ਰੱਖਦੇ ਹਾਂ। ਸਹੀ ਹੈ। ਤੇ ਹੁਣ ਅੱਜ ਉਹੀ ਮੈਸੇਜ ਕਰਕੇ ਮੇਰਾ ਉਹ ਲਿੰਕ ਮੈਨੂੰ ਭੇਜ ਰਹੇ ਸੀ ਕਿ ਆਹ ਦੇਖੋ ਜੀ, ਮੈਂ ਕਈ ਸਾਥੀਆਂ ਨੂੰ ਫਿਰ ਸਾਂਝਾ ਕੀਤਾ ਕਿ ਆਹ ਦੇਖੋ ਭਾਈ। ਸੋ ਇਸ ਲਈ ਆ ਸਥਿਤੀ ਹੈ ਕਿ ਤੁਸੀਂ ਬਹੁਤ ਪਿੱਛੋਂ ਚੁੱਪ ਕਰਕੇ ਖੇਲ ਕਰਦੇ ਤੁਰੇ ਆਉਂਦੇ ਹੋ ਕਿ ਅਸੀਂ ਪਰਮਾਨੈਂਟ ਕੰਟਰੋਲ ਕਰ ਲਈਏ। ਇਹਦਾ ਮਤਲਬ NRC, CA, ਵੋਟ ਸੁਧਾਈ, ਇਹ ਉਹਦਾ ਅਗਲਾ ਕਦਮ ਹੈ ਜਨਾਬ। ਜੀ ਬਿਲਕੁਲ। ਅਗਲੀ ਗੱਲ ਕਰੀਏ, ਖਰੀਦ ਸ਼ੁਰੂ ਨਹੀਂ ਹੋਈ ਤੇ ਕਿਸਾਨਾਂ ਨੇ ਰੇਲ ਰੋਕੋ ਦਾ ਜਿਵੇਂ ਐਲਾਨ ਹੀ ਕੀਤਾ ਸੀਗਾ, ਤੇ ਰੇਲ ਰੋਕੋ ਵੀ ਅੱਜ ਹੋਣਾ ਜੀ। ਜੀ ਬਹੁਤ ਖੁੱਲ੍ਹੇਆਮ ਤੱਕ ਆਪਾਂ ਲਗਾਤਾਰ ਗੱਲ ਕਰਦੇ ਆਏ ਹਾਂ ਕਿ ਜਦੋਂ ਗੜੇਮਾਰੀ ਹੋਈ, ਮੀਂਹ ਵਰਿਆ, ਤੇਜ਼ ਹਵਾਵਾਂ ਚੱਲੀਆਂ, ਤਾਂ ਉਸਨੇ ਉੱਤਰੀ ਭਾਰਤ ਨੂੰ ਪੂਰੇ ਨੂੰ ਪ੍ਰਭਾਵਿਤ ਕੀਤਾ। ਖਾਸ ਕਰਕੇ ਰਾਜਸਥਾਨ ਤੇ ਪੰਜਾਬ ਇਸ ਮਾਮਲੇ 'ਚ ਕਾਫੀ ਜ਼ਿਆਦਾ ਪ੍ਰਭਾਵਿਤ ਹੋਇਆ। ਹਰਿਆਣੇ ਦਾ ਕੁਝ ਖਿੱਤਾ ਵੀ ਆਇਆ ਜਿਹੜਾ ਪੰਜਾਬ ਤੇ ਰਾਜਸਥਾਨ ਦੇ ਨਾਲ ਲੱਗਦਾ ਖੇਤਰ ਹੈ, ਪਰ ਪੰਜਾਬ ਤੇ ਰਾਜਸਥਾਨ ਦੇ ਵਿੱਚ ਸਭ ਤੋਂ ਵੱਧ ਗੜੇਮਾਰੀ, ਮੀਂਹ, ਹਵਾ, ਹਨੇਰੀ ਦੀ ਮਾਰ ਪਈ ਤੇ ਕਣਕ ਵਿਛ ਗਈ, ਤੇ ਉਹਦੇ ਕਾਰਨ ਦਾਣਾ ਸਿੱਲਾ ਵੀ ਹੋ ਜਾਂਦਾ ਤੇ ਉਹ ਪੂਰੀ ਤਰ੍ਹਾਂ ਪ੍ਰਫੁੱਲਤ ਵੀ ਨਹੀਂ ਹੁੰਦਾ। ਪਹਿਲਾਂ ਹੀ ਸਮੇਂ ਤੋਂ ਪਹਿਲਾਂ ਹੀ ਗਰਮੀ ਆ ਗਈ ਸੀ, ਉਹਦੇ ਕਾਰਨ ਵੀ ਦਾਣਾ ਸਾਡਾ ਸੁੰਗੜਿਆ ਹੋਇਆ ਮੌਜੂ ਪਹਿਲਾਂ ਹੀ ਆ। ਸੋ ਜਦੋਂ ਇਹ ਸਥਿਤੀ ਬਣੀ ਤਾਂ ਕੇਂਦਰ ਨੇ ਤੁਰੰਤ ਅਦਾਇਗੀ ਕੀਤੀ, ਰਾਜਸਥਾਨ ਦੇ ਕਿਸਾਨਾਂ ਨੂੰ ਉਹਦੀ ਨੁਕਸਾਨ ਦੀ ਭਰਪਾਈ ਕੀਤੀ ਸੀ। ਬਿਲਕੁਲ ਸਹੀ ਹੈ। ਪਰ ਪੰਜਾਬ ਦੀ ਵਾਰੀ ਨਹੀਂ ਆਈ।
ਫਿਰ ਮੰਡੀਆਂ ਸ਼ੁਰੂ ਹੋ ਗਈਆਂ। ਜਿਹੜੀ ਦਿੱਕਤ ਸਾਨੂੰ ਆਈ ਉਹੀ ਦਿੱਕਤ ਸਾਡੇ ਗਵਾਂਢੀ ਸੂਬੇ ਹਰਿਆਣੇ ਨੂੰ ਵੀ ਆਈ, ਵੀ ਦਾਣਾ ਸੁੰਗੜਿਆ, ਮੋਜੂ ਹੈ, ਛੋਟਾ ਹੈ ਜੀ, ਹੈ ਨਾ ਜੀ। ਇਸ ਲਈ ਜੀ ਆਹ ਜਿਹੜੇ ਕੇਂਦਰੀ ਨਿਯਮ ਨੇ ਜੀ ਉਹਦੇ ਹਿਸਾਬ ਨਾਲ ਕੇਂਦਰੀ ਏਜੰਸੀਆਂ ਖਰੀਦ ਨਹੀਂ ਸਕਦੀਆਂ। 3 ਦਿਨ ਹੋ ਗਏ ਜਨਾਬ ਉਹਨਾਂ ਨੂੰ ਬਦਲੇ ਹੋਏ, ਸੁਧਰੇ ਹੋਏ, ਪੈਮਾਨਾ ਘਟਾ ਕੇ ਇਸ ਕਣਕ ਦੇ ਹਾਣ ਦੇ ਪੈਮਾਨਾ ਕਰਕੇ ਖਰੀਦ ਦੇ ਹੁਕਮ ਮਿਲ ਗਏ। ਉਹਨਾਂ ਲਈ ਹਰਿਆਣੇ ਲਈ ਛੋਟ ਆ ਗਈ। ਸਹੀ ਹੈ। ਸਾਡੇ ਲਈ ਟੀਮਾਂ ਆ ਰਹੀਆਂ ਨੇ ਜਾਂਚ ਕਰ, ਹੈ ਨਾ। ਟੀਮਾਂ ਦੀ ਜਾਂਚ ਤੋਂ ਬਾਅਦ ਵੀ ਜੀ ਕਹਿੰਦੇ ਜੀ ਇਹ ਰਿਪੋਰਟ ਤਾਂ ਅਸੀਂ ਦੇ ਦਿੰਦੇ ਆ ਕਿ ਪੰਜਾਬ 'ਚ 80% ਬਦਰੰਗ ਹੈ ਕਣਕ। ਪੰਜਾਬ ਦੇ ਵਿੱਚ ਹਰਿਆਣਾ, ਰਾਜਸਥਾਨ ਦੇ ਮੁਕਾਬਲੇ ਕਹਿੰਦੇ ਜੀ ਨੁਕਸਾਨ ਵੱਧ ਹੋਇਆ। ਇਹ ਰਿਪੋਰਟ ਤਾਂ ਆ ਗਈ, ਪਰ ਇਹ ਨਹੀਂ ਅਜੇ ਤੱਕ ਆਇਆ ਜੀ ਕਿ ਅਸੀਂ ਸਵੇਰ ਤੋਂ ਹੀ ਖਰੀਦ ਸ਼ੁਰੂ ਕਰਦੇ ਹਾਂ। ਇਸ ਬਈ ਇਹ ਕੁਦਰਤੀ ਮਾਰ ਹੈ, ਕਿਸਾਨ ਨੇ ਆਪ ਤਾਂ ਉਹ 'ਚ ਪਾਣੀ ਦੇ ਟੀਕੇ ਨਹੀਂ ਲਾਤੇ। ਸਹੀ ਗੱਲ ਹੈ, ਬਿਲਕੁਲ। ਆਪ ਤਾਂ ਉਹਨੇ ਬਰਫ਼ ਦੀਆਂ ਡਲੀਆਂ ਨਹੀਂ ਉਹਦੇ ਪਰ ਮਾਰ ਕੇ ਖਰਾਬ ਕਰ ਲਈ। ਸਹੀ ਗੱਲ ਹੈ, ਬਿਲਕੁਲ। ਕੁਦਰਤੀ ਮਾਰ ਹੈ ਤੇ ਉਹਦੇ ਵਿੱਚ ਦੱਸੋ ਤੁਸੀਂ ਕੀ ਕਰਦੇ ਹੋ ਫਿਰ? ਸੋ ਸਰਕਾਰਾਂ ਨੇ ਜਿਹੜਾ ਰੋਲ ਨਿਭਾਉਣਾ ਸੀ ਨਹੀਂ ਹੁੰਦੇ। ਮਤਲਬ ਤੁਸੀਂ ਪੰਜਾਬ ਦੇ ਕਿਸਾਨਾਂ ਨੂੰ ਇਹ ਜਚਾਉਣਾ ਚਾਹੁੰਦੇ ਹੋ ਕਿ ਸਾਨੂੰ ਚੁਣੋ, ਫਿਰ ਤੁਹਾਡਾ ਮੁੱਲ ਪਾਵਾਂਗੇ, ਕਿਉਂਕਿ ਅਸੀਂ ਦੇਖੋ ਜੀ ਡਬਲ ਇੰਜਨ ਵਾਲਾ ਫਾਰਮੂਲਾ ਚਾਹੀਦਾ। ਇਹਦਾ ਮਤਲਬ ਸਰਕਾਰ ਦੇ ਉੱਤੇ ਸਰਕਾਰ ਵਾਂਗ ਕੋਈ ਕੰਮ ਨਹੀਂ, ਤੇ ਇੱਕ ਦੂਜੇ ਪਾਰਟੀ ਦੀ ਚੁਣੀ ਸਰਕਾਰ ਤੇ ਯਕੀਨ ਵੀ ਨਹੀਂ। ਇਹਦਾ ਮਤਲਬ ਤੇ ਮੈਨੂੰ ਸਾਡੇ ਵਾਲੇ ਮੁੱਖ ਮੰਤਰੀ ਦੀ ਸਮਝ ਨਹੀਂ ਆਉਂਦੀ ਜੀ ਕਿ ਪੰਜਾਬ 'ਚ ਖੇਤੀ ਮਾਹਰ ਨਹੀਂ ਹੈਗੇ, ਕਿ ਪੰਜਾਬ 'ਚ ਖੇਤੀ ਨੂੰ ਸਮਝਣ ਵਾਲੇ ਲੋਕ ਨਹੀਂ ਹੈਗੇ। ਯੂਨੀਵਰਸਿਟੀ ਆ ਸਾਡੇ ਕੋਲ, ਤਾਂ ਐਡੇ ਵੱਡੇ ਵਿਦਵਾਨ ਬੈਠੇ ਨੇ, ਸੁੱਚਾ ਸਿੰਘ ਗਿੱਲ, ਦਵਿੰਦਰ ਸ਼ਰਮਾ ਵਰਗੇ। ਸਹੀ ਗੱਲ ਹੈ, ਬਿਲਕੁਲ, ਹੈ ਨਾ। ਹੋਰ ਕਿੰਨੇ ਹੀ ਨੇ। ਸੋ ਤੁਸੀਂ ਆਪਣੀ ਟੀਮ ਤਿਆਰ ਕਰਦੇ। ਜਿੱਦਣ ਦਿੱਲੀ ਮੰਗਣ ਗਏ ਸੀ ਕਿ ਟੀਮ ਭੇਜੋ ਜੀ, ਉਦੋਂ ਰਿਪੋਰਟ ਦੇ ਕੇ ਆਉਂਦੇ ਕਿ ਸਾਡੀ ਟੀਮ ਦੀ ਆ ਰਿਪੋਰਟ ਹੈ ਜੀ। ਤੁਹਾਡੇ ਕੋਲ ਕੋਈ ਮਤਲਬ ਜੇ ਇਸ ਪਾਸੇ ਨੂੰ ਸਮਝ ਲਾਉਣੀ ਹੋਵੇ ਸਵਾਲ ਤਾਂ ਇਹ ਨਾ। ਤੇ ਪਰ ਜਿਨ੍ਹਾਂ ਨੂੰ ਇਹ ਲੱਗਦਾ ਕਿ ਡਬਲ ਇੰਜਨ ਵਾਲਾ ਫਾਰਮੂਲਾ ਵਾਜਬਾ, ਜਨਾਬ ਜੇ ਸੱਚਮੁੱਚ ਸਰਕਾਰ ਕਿਸਾਨਾਂ ਦੀ ਬਾਂਹ ਫੜਨ ਵਾਲੀ ਹੁੰਦੀ ਤਾਂ ਤੁਹਾਨੂੰ 385 ਦਿਨ ਦਿੱਲੀ ਦੀਆਂ ਸੜਕਾਂ ਤੇ ਰੁਲਣਾ ਪੈਂਦਾ। ਸਹੀ ਗੱਲ, ਬਿਲਕੁਲ ਸਹੀ। ਸੋ ਇਸ ਲਈ ਇਹ ਤਾਂ ਉਹ ਕਿੜ ਵੀ ਕੱਢ ਲੈਣਗੇ, ਚੇਤੇ ਰੱਖਿਓ। ਜੀ ਸਹੀ ਹੈ। ਤੇ ਅਮਰਿਤਪਾਲ ਸਿੰਘ ਜੇਲ੍ਹ ਤੋਂ ਕਹਿੰਦੇ ਬਾਹਰ ਆ ਰਿਹਾ, ਪਰ ਕਈ ਖਦਸ਼ੇ, ਸਵਾਲ ਬਰਕਰਾਰ ਨੇ ਜੀ। ਦੇਖੋ, ਅਮਰਿਤਪਾਲ ਸਿੰਘ ਹੋਰਾਂ ਦੀ ਧਿਰ ਵੱਲੋਂ ਲਗਾਤਾਰ ਅਦਾਲਤ 'ਚ ਚਾਰਜੋਈ ਕੀਤੀ ਗਈ ਕਿ ਸਾਨੂੰ ਸੰਸਦ ਦੇ ਸੈਸ਼ਨਾਂ 'ਚ ਹਿੱਸਾ ਲੈਣ ਦੀ ਇਜਾਜ਼ਤ ਮਿਲੇ। ਠੀਕ ਹੈ ਜੀ। ਤੇ ਹਰ ਵਾਰ ਮਤਲਬ ਅੰਮ੍ਰਿਤਸਰ ਦੇ DC, SSP ਲਿਖ ਕੇ ਦਿੰਦੇ ਸੀ, ਨਾ ਜੀ ਖਤਰਨਾਕ ਹੈ ਜੀ ਜੇ ਬਾਹਰ ਆ ਗਿਆ, ਇਹ ਤਾਂ ਜੀ ਪੰਜਾਬ 'ਚ ਪਾਣੀਆਂ ਨੂੰ ਅੱਗ ਲੱਗ ਜੂ, ਐ ਹੋ ਜੂ। ਤੇ ਹੁਣ ਕੀ DC ਤੇ SSP ਆਪਣੇ ਦਮ ਤੇ ਲਿਖ ਕੇ ਦਿੰਦੇ ਨੇ? ਸਰਕਾਰ ਦਾ ਕਿਹਦੇ ਸ਼ਰਤ ਲਿਖ ਕੇ ਦਿੰਦੇ? ਇਹਦਾ ਮਤਲਬ ਸਰਕਾਰ ਦੇ। ਤੇ ਪੰਜਾਬ ਸਰਕਾਰ ਨੇ NSA ਆਪੇ ਲਾਤਾ ਸੀ। ਉਸ ਸਮੇਂ ਤਾਂ ਅਮਿਤ ਸ਼ਾਹ ਦੇ ਬਿਆਨ ਨਾਲ ਆਉਂਦੇ ਰਹੇ ਨੇ ਕਿ ਅਸੀਂ ਮਿਲ ਕੇ ਕਾਰਵਾਈ ਕੀਤੀ, ਮਿਲ ਕੇ ਫੜਿਆ। ਬਿਲਕੁਲ ਜੀ, ਆਉਂਦੇ ਰਹੇ। ਤੇ ਫਿਰ ਹੁਣ ਜਦੋਂ NSA ਹਟਣ ਦੀ ਵਾਰੀ ਆਈ ਤਾਂ ਫਿਰ ਕੀ ਪੰਜਾਬ ਸਰਕਾਰ ਆਪੇ ਹਟਾ ਰਹੀ ਹੈ ਕਿ ਹਟਾਉਣ ਦੇ ਹੁਕਮ ਵੀ ਉੱਥੋਂ ਆ ਰਹੇ ਨੇ? ਹੋ ਸਕਦਾ ਕਿ ਅੰਮ੍ਰਿਤਪਾਲ ਦੀ ਧਿਰ ਨੂੰ, ਉਹਨਾਂ ਦੇ ਸਮਰਥਕਾਂ ਨੂੰ ਲੱਗਦਾ ਹੋਵੇ ਕਿ ਲੈ ਵੀ ਸਾਡੇ ਵਿਅਕਤੀ ਦਾ ਜਲਵਾ ਐਡਾ ਵੱਡਾ ਹੋ ਗਿਆ ਕਿ ਸਰਕਾਰਾਂ ਡਰਨ ਲੱਗ ਪਈਆਂ। ਬਿਲਕੁਲ ਇਹ ਸਵਾਲ ਵਾਜਬ ਹੈ ਕਿ ਭਗਵੰਤ ਮਾਨ ਜਿਹੜਾ ਕਹਿੰਦਾ ਮੇਰੇ ਕੋਲ ਪਾਵਰ ਹੈ, 94 MLA ਨੇ, ਕੇਜਰੀਵਾਲ ਵਰਗਾ ਦਿਮਾਗ ਵੀ ਅਸੀਂ ਇੱਥੇ ਹੀ ਬਿਠਾਇਆ, ਮਨੀਸ਼ ਸਿਸੋਦੀਆ ਵੀ ਇੱਥੇ ਹੀ ਬੈਠਾ, ਅਸੀਂ ਤਾਂ ਜੀ ਇੰਨੀ ਤਾਕਤ ਪਾਵਰ 'ਚ ਹੈ। ਪਰ ਉਹ ਇੱਕ ਬੰਦੇ ਦੇ ਬਾਹਰ ਆਉਣ ਦੇ ਨਾਲ ਹਿੱਲ ਜਾਂਦੀ ਹੈ ਸਰਕਾਰ। ਸਹੀ ਹੈ, ਬਿਲਕੁਲ, ਕਿ ਇੰਨੀ ਕਮਜ਼ੋਰ ਆ। ਫਿਰ NSA ਤੁਸੀਂ ਲਗਾਤਾਰ ਵਧਾਉਂਦੇ ਰਹੇ ਸਾਲ ਦਰ ਸਾਲ, ਪਰ ਇਸ ਵਾਰ ਤੁਸੀਂ ਵਧਾ ਨਹੀਂ ਰਹੇ, ਪਰ ਉਹਨੂੰ ਡਿਬੜੂਗੜ੍ਹ ਜੇਲ੍ਹ 'ਚੋਂ ਬਾਹਰ ਨਹੀਂ ਲਾਉਣਾ ਚਾਹੁੰਦੇ। ਜੀ ਜੀ। ਬਕਾਇਦਾ ਤੌਰ ਤੇ ਭਗਵੰਤ ਮਾਨ ਦੀ ਸਰਕਾਰ ਨੇ ਕੇਂਦਰ ਨੂੰ ਚਿੱਠੀ ਲਿਖ ਕੇ ਲੜੀਆਂ ਕੱਢੀਆਂ ਕਿ ਜੀ NSA ਤਾਂ ਖਤਮ ਹੋ ਰਿਹਾ, 22 ਅਪ੍ਰੈਲ ਨੂੰ ਮੁੱਕ ਜਾਣਾ ਜੀ, ਹਟ ਜੂਗਾ। ਪਰ ਹੋਰ ਕੁਝ ਕੇਸਾਂ ਸਾਨੂੰ ਲੜਿੰਦਾ ਹੈ ਜੀ ਅੰਮ੍ਰਿਤਪਾਲ। ਸਾਡੀ ਪੁਲਿਸ ਜਾ ਕੇ ਉੱਥੇ ਗ੍ਰਿਫਤਾਰ ਕਰਕੇ ਉੱਥੇ ਥੋੜੀ ਜੇਲ੍ਹ 'ਚ ਰੱਖਿਓ ਜੀ, ਉੱਥੇ ਰੱਖਿਓ ਜੀ, ਆਉਣ ਨਾ ਦਿਓ। ਬਿਲਕੁਲ। ਇਹਦਾ ਮਤਲਬ ਤੁਸੀਂ ਅੰਮ੍ਰਿਤਪਾਲ ਨੂੰ ਪੰਜਾਬ ਦੇ ਵਿੱਚ ਵਿਚਰਦਾ ਤਾਂ ਨਹੀਂ ਦੇਖਣਾ ਚਾਹੁੰਦੇ, ਪਰ NSA ਵਧਾਉਣ ਦੀ ਤੁਹਾਡੀ ਹਿੰਮਤ ਨਹੀਂ, ਕਿਉਂਕਿ ਉੱਪਰ ਹੁਕਮ ਨਹੀਂ। ਇਹਦਾ ਮਤਲਬ ਪਹਿਲਾਂ ਉੱਪਰੋਂ ਹੁਕਮ ਆ ਕੇ ਵੱਧਦਾ ਸੀ। ਹਾਂਜੀ। ਜੇ ਪਹਿਲਾਂ ਤੁਸੀਂ ਵਧਾਉਂਦੇ ਰਹੋ ਫਿਰ ਹੁਣ ਵੀ ਵਧਾ ਲੈਂਦੇ। ਇਹਦਾ ਮਤਲਬ ਉੱਪਰ ਹੁਕਮ ਆ ਗਿਆ ਕਿ NSA ਨਹੀਂ ਵਧਣਾ ਹੁਣ। ਤੇ ਜੇ ਨਹੀਂ ਵਧਣਾ ਪਰ ਤੁਹਾਨੂੰ ਲੱਗਦਾ ਕਿ ਪੰਜਾਬ 'ਚ ਆਉਣ ਨਾਲ ਤਸੱਲੀ ਮਚੂ, ਕਿਹੜੀ ਤਸੱਲੀ? ਸਵਾਲ ਤਾਂ ਇਹ ਚੁਣਿਆ ਨੁਮਾਇੰਦਾ ਅਗਲਾ ਜੀ, ਅਗਲੇ ਨੂੰ ਵੋਟਾਂ ਪਾਈਆਂ ਲੋਕਾਂ ਨੇ,
ਲੋਕਾਂ ਦੀਆਂ ਉਮੀਦਾਂ ਤੇ ਖਰਾ ਨਹੀਂ ਉਤਰੂਗਾ, ਲੋਕ ਬਦਲ ਲੈਂਦੇ ਨੇ। ਇੱਥੇ ਮਾਨ ਜਿੱਤਦਾ ਵੀ ਰਿਹਾ, ਮਾਨ ਹਾਰਦਾ ਵੀ ਰਿਹਾ। ਸਿਮਰਜੀਤ ਸਿੰਘ ਮਾਨ ਦੀ ਜੇ ਆਪਾਂ ਗੱਲ ਕਰੀਏ, ਸੋ ਇਸ ਲਈ ਇਹ ਸਾਰਾ ਵਰਤਾਰਾ ਜਦੋਂ ਇਸ ਘਟਨਾਕ੍ਰਮ ਨਾਲ ਵਾਪਰਦਾ ਦਿਖਿਆ ਕਿ ਇਹਨਾਂ ਨੂੰ ਆਪਣੀ ਚੋਣ ਦਾ ਫਿਕਰ ਹੈ, ਤਾਂ ਫਿਰ ਦੂਏ ਪਾਸੇ ਲੋਕਾਂ ਨੂੰ ਇਹ ਵੀ ਅੰਦਾਜ਼ਾ ਲੱਗਣ ਲੱਗਾ ਕਿਤੇ ਇਹ ਤਾਂ ਨਹੀਂਗਾ ਕਿ ਅੰਮ੍ਰਿਤਪਾਲ ਦੀ ਧਿਰ ਨੂੰ ਲੱਗੇ ਕਿ ਅੰਮ੍ਰਿਤਪਾਲ ਦੇ ਆਉਣ ਨਾਲ ਸਾਡੀ ਪਾਰਟੀ ਮਜ਼ਬੂਤ ਹੋਊਗੀ, ਤੇ ਬੀਜੇਪੀ ਨੂੰ ਲੱਗੇ ਕਿ ਅੰਮ੍ਰਿਤਪਾਲ ਦੇ ਆਉਣ ਨਾਲ ਸਿੱਖ ਵੋਟ ਵੰਡ ਹੋਊਗੀ। ਕਿ ਇਸ ਨੁਕਤੇ 'ਚ ਤਾਂ ਨਹੀਂ ਬੀਜੇਪੀ ਕੰਮ ਕਰ ਰਹੀ ਜੀ। ਸਾਨੂੰ ਲੱਗੇ ਕਿ ਅਸੀਂ ਆਪਣੇ ਰਾਹ ਤੇ ਚੁਣ ਰਹੇ ਹਾਂ ਤੇ ਉਹ ਕਹਿਣਗੇ ਸਾਡੇ ਹਿਸਾਬ ਨਾਲ ਚੱਲ ਰਿਹਾ ਖੇਡ, ਗੋਟੀਆਂ ਕੋਈ ਹੋਰ ਤਾਂ ਨਹੀਂ ਫਿੱਟ ਕਰਨ ਨੂੰ ਫਿਰਦਾ। ਸਹੀ ਹੈ। ਇਹ ਕਿੰਨੇ ਸਵਾਲ ਪੰਜਾਬ ਦੀ ਫਿਜ਼ਾ 'ਚ ਤੈਰ ਰਹੇ ਨੇ। ਹੁਣ ਇਸ ਤੈਰ ਰਹੀ ਫਿਜ਼ਾ ਦੇ ਵਿੱਚੋਂ ਪੰਜਾਬ ਸਰਕਾਰ ਦੀ ਚਿੱਠੀ ਦੀ ਚਰਚਾ ਹੋਈ ਕਿ ਇਹਨਾਂ ਨੇ ਜੀ ਦਿੱਲੀ ਨੂੰ ਲਿਖਿਆ, ਕੇਂਦਰ ਨੂੰ ਲਿਖਿਆ ਕਿ ਡਿਬਰੂਗੜ੍ਹ ਜੇਲ੍ਹ ਰੱਖ ਲਓ। ਜੇ ਅਗਲਿਆਂ ਨੇ ਉਹਨੂੰ ਪੰਜਾਬ 'ਚ ਲਿਆਉਣਾ ਹੈ ਤੇ ਫਿਰ ਉਹ NSA ਹਟਵਾ ਰਹੇ ਨੇ, ਫਿਰ ਤੁਹਾਡੀ ਚਿੱਠੀ ਨੂੰ ਕਿਉਂ ਗੌਰ ਕਰਨਗੇ? ਸਹੀ ਹੈ, ਬਿਲਕੁਲ। ਫਿਰ ਇਹ ਭੱਜੇ ਹਾਈ ਕੋਰਟ ਨੂੰ। ਹੁਣ ਇਹ ਡਿਬਰੂਗੜ੍ਹ ਜੇਲ੍ਹ 'ਚ ਹੀ ਅੰਮ੍ਰਿਤਪਾਲ ਨੂੰ ਰੱਖਣ ਲਈ ਹਾਈ ਕੋਰਟ ਤੱਕ ਗਏ ਨੇ। ਵੈਸੇ ਇਹ ਜਿਹੜੇ NSA ਵਰਗੀਆਂ ਧਾਰਾਵਾਂ ਜੋ ਵੀ ਕੁਝ ਲੱਗਿਆ ਹੋਇਆ ਉਹਦੇ ਖਿਲਾਫ ਵੀ ਅੰਮ੍ਰਿਤਪਾਲ ਉਹਨਾਂ ਦੀ ਧਿਰ ਦੀ ਗੱਲ 'ਚ ਕਿ ਬਣਦਾ ਨਹੀਂ ਜੀ। ਉਸ ਮਸਲੇ ਤੇ ਉਹਨਾਂ ਦੀ ਝੋਲੀ ਖੈਰ ਨਹੀਂ ਪਈ, ਪਰ ਇਸ ਸਰਕਾਰੀ ਪਟੀਸ਼ਨ ਦੇ ਉੱਤੇ ਅਜੇ ਚਰਚਾ ਹੋਣੀ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਅਦਾਲਤ ਕੋਈ ਅਜਿਹੀ ਰੋਕ ਲਾ ਪਾਊਗੀ ਜਾਂ ਲਾਊਗੀ ਜਾਂ ਉਹਦੀ, ਕਿਉਂਕਿ ਬਾਕੀ ਕਾਨੂੰਨੀ ਤੌਰ ਦੇ ਉੱਤੇ ਇਹਨਾਂ ਦੇ ਵਕੀਲ ਕੀ ਜਿਰਾ ਕਰਦੇ ਨੇ, ਉਹਨਾਂ ਦੇ ਕੀ ਕਰਦੇ ਨੇ, ਦੇਖਣ ਵਾਲੀ ਗੱਲ। ਹੁਣ ਇਹ ਚਰਚਾ ਕਾਫੀ ਜ਼ੋਰ ਫੜਦੀ ਜਾ ਰਹੀ ਹੈ ਕਿ ਕੀ 2027 ਦੀਆਂ ਚੋਣਾਂ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਹੋਰੀ ਪੰਜਾਬ ਦੀ ਸਿਆਸੀ ਫਿਜ਼ਾ ਦੇ ਵਿੱਚ ਫਿਰ ਨਜ਼ਰ ਆਉਣਗੇ, ਕਿਉਂਕਿ 3 ਮੁੱਖ ਮੰਤਰੀ ਦੇ ਚਿਹਰੇ ਤਾਂ ਸਾਡੇ ਇੱਥੇ ਐਲਾਨੇ ਜਾ ਚੁੱਕੇ ਨੇ। ਜੀ। ਇੱਕ ਖੁਦ ਨੂੰ ਹੀ ਮੁੱਖ ਮੰਤਰੀ ਭਗਵੰਤ ਮਾਨ ਵੀ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਚਿਹਰਾ ਹੀ ਐਲਾਨ ਕੇ ਤੁਰ ਰਹੇ ਨੇ। ਕੇਜਰੀਵਾਲ ਨੇ ਇੱਕ ਵਾਰ ਪਹਿਲਾਂ ਤਾਂ ਇਸ਼ਾਰਾ ਕਰਤਾ, ਵੋਟਾਂ ਤੋਂ ਬਾਅਦ ਪਤਾ ਨਹੀਂ ਕੀ ਹੋਵੇ। ਸੁਖਬੀਰ ਬਾਦਲ ਹੱਥਾਂ ਕਹਿੰਦੇ ਹੀ ਨੇ ਕਿ ਬਣਾ ਦਿਓ ਸਰਕਾਰ ਇੱਕ ਵਾਰ, ਫਿਰ ਮੈਂ ਦੱਸੂਗਾ। ਉਹ ਤਾਂ ਆਪੇ ਆਪਣੇ ਆਪ ਨੂੰ ਲਾਣਾ, ਕਿਸੇ ਨੇ ਲਾਣਾ। ਬਸ ਪੰਜਾਬ ਦੀ ਜਥੇਬੰਦੀ ਦਾ ਜਿਹੜੀ ਪਾਰਟੀ ਦੇ ਰੂਪ ਚ ਵਿਚਰਦੀ ਆ, ਉਹਨਾਂ ਦਾ ਇੱਕ ਘੱਟ ਸੀਗਾ ਵੱਡਾ, ਉਹਨਾਂ ਨੇ ਉੱਥੇ ਅੰਮ੍ਰਿਤਪਾਲ ਸਿੰਘ ਨੂੰ ਬਤੌਰ CM ਦਾ ਚਿਹਰਾ ਐਲਾਨਤਾ। ਸੋ 3 ਤਾਂ ਐਲਾਨ ਦਿੱਤੇ ਨੇ ਤੇ ਬਾਕੀ ਬੀਜੇਪੀ ਦੇ ਵਿੱਚ ਅਜੇ ਇੱਕ ਅਨਾਰ 100 ਬਿਮਾਰ ਵਾਲੀ ਸਥਿਤੀ ਹੈਗੀ ਆ ਤੇ ਕਾਂਗਰਸ ਦਾ ਸਾਰੀ CM ਦੇ ਚਿਹਰੇ ਨੇ, ਇਸ ਲਈ ਉਧਰ ਦਾ ਹੀ ਮਸਲਾ ਖਾਤੀ। ਸਹੀ, ਬਿਲਕੁਲ ਜੀ, ਬਿਲਕੁਲ। ਤੇ ਗੱਲ ਕਰੀਏ ਭਾਰਤੀ ਲੋਕਾਂ ਦੀ, ਕਹਿੰਦੇ 25 ਲੱਖ ਭਾਰਤੀ ਬੰਦਾ ਹੋਰ ਜਿਹੜਾ ਉਹ ਗਰੀਬੀ ਘੇਰੇ ਦੇ ਵਿੱਚ ਆ ਜਾਊਗਾ ਜੀ। ਪ੍ਰਵੀਨ ਜੀ, ਜਿਸ ਦਿਨ ਜੰਗ ਸ਼ੁਰੂ ਹੋਈ ਆਪਾਂ ਉਸ ਦਿਨ ਤੋਂ ਗੱਲ ਕਰਦੇ ਹਾਂ ਕਿ ਇਹਦਾ ਅਸਰ ਅਮਰੀਕਾ, ਇਜ਼ਰਾਈਲ, ਈਰਾਨ ਤੱਕ ਸੀਮਤ ਨਹੀਂ ਰਹਿਣਾ। ਤੇ ਹੁਣ ਅੰਤਰਰਾਸ਼ਟਰੀ ਪੱਧਰ ਤੇ ਆ ਰਹੀਆਂ ਰਿਪੋਰਟਾਂ ਇਹ ਦਮ ਭਰ ਰਹੀਆਂ ਨੇ ਜੀ ਕਿ ਦੁਨੀਆ ਦੇ ਵਿੱਚ 88 ਲੱਖ ਨਵੇਂ ਲੋਕ ਗਰੀਬੀ ਘੇਰੇ ਚ ਆ ਜਾਣਗੇ। ਗਰੀਬੀ ਦਰ ਤੋਂ ਥੱਲੇ ਜਾਣ ਵਾਲੀ ਜਨਸੰਖਿਆ ਦੇ ਵਿੱਚ ਨਵੇਂ 88 ਲੱਖ ਲੋਕ ਸ਼ਾਮਲ ਹੋ ਜਾਣਗੇ। ਤੇ ਜੇ ਉਹ 88 ਲੱਖ ਲੋਕ ਸ਼ਾਮਲ ਹੁੰਦੇ ਤਾਂ ਉਹਨਾਂ ਚ 25 ਲੱਖ ਦੀ ਗਿਣਤੀ ਇਕੱਲੇ ਭਾਰਤੀਆਂ ਦੀ ਹੋ ਸਕਦੀ ਹੈ। ਸਹੀ ਹੈ, ਬਿਲਕੁਲ। ਇਹ ਅੰਕੜਾ ਆ ਰਿਹਾ ਹੈ ਕਿ ਜੇ ਇਸੇ ਤਰ੍ਹਾਂ ਸਥਿਤੀ ਤਣਾਅ ਬਣੀ ਰਹੀ ਤਾਂ 4 ਲੱਖ ਤੋਂ ਲੈ ਕੇ 25 ਲੱਖ ਤੱਕ ਭਾਰਤੀ ਲੋਕ ਇਸ ਗਰੀਬੀ ਰੇਖਾ ਦੇ ਦਾਇਰੇ ਚ ਆ ਸਕਦੇ ਨੇ। ਔਰ ਉਹਦੇ ਕਾਰਨ ਬੜੇ ਸਪਸ਼ਟ ਨੇ, ਜਿਹੜੇ ਸਭ ਨੂੰ ਸਮਝ ਆਉਂਦੇ ਨੇ ਕਿ ਭਾਈ ਜਿਵੇਂ ਖਾਦ ਦੇ ਉੱਤੇ ਅਸਰ ਪੈ ਰਿਹਾ, ਜਿਵੇਂ ਖਾਣ ਵਾਲੇ ਪਕਾਉਣ ਵਾਲੇ ਤੇਲ ਦੇ ਉੱਤੇ ਅਸਰ ਪੈ ਰਿਹਾ, ਜਿਵੇਂ ਗੈਸ ਤੇ ਗੱਡੀਆਂ ਚ ਚੱਲਣ ਵਾਲਾ ਪੈਟਰੋਲ ਡੀਜ਼ਲ ਤੇ ਅਸਰ ਪੈ ਰਿਹਾ। ਸੋ ਇਹ ਸਾਰੀਆਂ ਚੀਜ਼ਾਂ ਨਾਲ ਜਿਹੜਾ ਆਰਥਿਕ ਗੇੜਾ ਘੁੰਮਦਾ, ਚਾਹੇ ਉਹ ਬੱਸ ਦਾ ਪਹੀਆ ਘੁੰਮੇ, ਚਾਹੇ ਉਹ ਟੈਂਪੂ ਦਾ ਪਹੀਆ ਘੁੰਮੇ, ਚਾਹੇ ਉਹ ਕਾਰ ਦਾ ਪਹੀਆ ਘੁੰਮੇ, ਤੇ ਉਹ ਜਦੋਂ ਇਹ ਮਹਿੰਗਾ ਘੁੰਮੂਗਾ ਤਾਂ ਉਹਦੇ ਵਿੱਚ ਲੱਦੇ ਸਮਾਨ ਦੀ MRP ਜਦੇ ਬਦਲ ਜਾਣੀ ਆ। ਸੋ ਉਹ MRP ਜਦੋਂ ਬਦਲਦੀ ਆ ਤਾਂ ਫਿਰ ਜਾਂ ਤਾਂ ਲਿਫਾਫੇ ਦਾ ਵਜਨ ਘਟਾਉਂਦੇ ਨੇ ਜਾਂ MRP ਵਧਾਉਂਦੇ ਨੇ। ਸੋ ਦੋਵਾਂ ਚੋਂ ਜੋ ਮਰਜ਼ੀ ਵਧੇ, ਉਹਦਾ ਘਟੇ ਵਧੇ, ਉਹਦਾ ਅਸਰ ਸਿੱਧਾ ਆਮ ਲੋਕਾਂ ਤੇ ਪੈਣਾ ਹੀ ਪੈਣਾ। ਸੋ ਇਸ ਲਈ ਮੰਨਿਆ ਜਾ ਰਿਹਾ ਸੀਗਾ, ਸਾਡੀਆਂ ਇੱਧਰਲੀਆਂ ਜਿਹੜੀਆਂ ਰਿਪੋਰਟਾਂ ਨੇ ਸੀ ਕਿ ਮਈ ਦੇ ਵਿੱਚ ਮਹਿੰਗਾਈ ਦਰ ਨੇ ਖਾਸਾ ਰਿਕਾਰਡ ਤੋੜਨਾ। ਪਰ ਅੰਤਰਰਾਸ਼ਟਰੀ ਪੱਧਰ ਤੇ ਜਦੋਂ ਮੈਂ ਰਿਪੋਰਟਾਂ ਦੇਖ ਰਿਹਾ ਸੀ, ਉਹਨਾਂ ਨੇ ਸਾਡੇ ਮੂਹਰੇ ਸ਼ੀਸ਼ਾ ਦਿਖਾਤਾ ਕਿ ਭਾਈ ਇਹਦਾ ਅਸਰ ਦੁਨੀਆ ਭਰ ਤੇ ਪੈਣਾ, ਔਰ ਉਸ ਅਸਰ ਦੇ ਵਿੱਚ ਸਭ ਤੋਂ ਵੱਧ ਪੀੜਤ ਅਸੀਂ ਹੋਣਾ। ਤੇ ਭਾਰਤ ਦੇ ਵਿੱਚ ਜਿਹੋ ਜਿਹੀ ਜਨਸੰਖਿਆ, ਉਸ ਹਿਸਾਬ ਨਾਲ ਖਾਣ ਪੀਣ ਦੀ ਜਿਵੇਂ ਮੰਗ ਵੱਧਦੀ ਆ, ਗੈਸ ਦੀ ਮੰਗ ਵੱਧਦੀ ਆ, ਪੈਟਰੋਲ ਡੀਜ਼ਲ ਦੀ ਮੰਗ ਵੱਧਦੀ ਆ, ਤੇ ਉਸ ਮਹਿੰਗਾਈ ਦੇ ਰੂਪ ਦੇ ਵਿੱਚ ਫਿਰ ਗਰੀਬੀ ਰੇਖਾ ਦੇ ਵਿੱਚ ਲੋਕ ਜਾਣਗੇ। ਔਰ ਕੱਲਾ ਇਹੀ ਪਹਿਲੂ ਨਹੀਂਗਾ, ਰੁਜ਼ਗਾਰ ਖੁੱਸਣ ਕਰਕੇ ਵੀ ਜਿਹੜੇ ਮਹਾਨਗਰਾਂ ਦੇ ਵਿੱਚ ਕਿਸੇ ਨੇ ਛੋਟਾ ਢਾਬਾ, ਦੁਕਾਨ, ਹੜੀ ਕੀਤੀ ਸੀ, ਉਹਦੇ ਤੇ ਅਸਰ।
ਠੀਕ ਹੈ ਨਾ। ਸਹੀ ਹੈ। ਸੋ ਇਸ ਲਈ ਕੰਪਨੀਆਂ ਨੇ ਆਪਣੇ ਬੰਦੇ ਘਟਾਤੇ ਮੁੜ ਕੇ ਦੁਬਾਰਾ, ਉਹ ਅਸਰ, ਲੋਕ ਫਿਰ ਪਿੰਡਾਂ ਨੂੰ ਮੁੜੇ, ਉਹ ਅਸਰ। ਸੋ ਸਮੁੱਚਾ ਵਰਤਾਰਾ ਜਿਹੜਾ ਉਹ ਤੁਹਾਨੂੰ ਗਰੀਬੀ ਰੇਖਾ ਵੱਲ ਧੱਕਦਾ। ਪਰ ਅਫਸੋਸ, ਭਾਰਤ ਵਰਗਾ ਮੁਲਕ ਜਿਹਨੂੰ ਕਹਿੰਦਾ ਕਿ ਇਹ ਪੇਂਡੂ ਮੁਲਕ ਹੈ ਨਾ, ਪਿੰਡਾਂ 'ਚ ਰੱਬ ਵਸਦਾ ਸਾਡੇ, ਮਤਲਬ ਅਸੀਂ ਪੇਂਡੂ ਆਧਾਰਿਤ ਮੁਲਕ ਆ। ਪਰ ਹੁਣ ਜਿਵੇਂ ਅਸੀਂ ਮਹਾਨਗਰ ਦੇ ਵਿੱਚ ਸ਼ਾਮਲ ਹੁੰਦੇ ਜਾ ਰਹੇ ਹਾਂ, ਤੇ ਸਾਡੇ ਜਿਹੜੇ ਮਹਾਨਗਰ ਜਿਹੋ ਜਿਹੇ ਬਿਜਲਈ ਚਮਕ ਵਾਲੇ ਨੇ, ਸਾਰੀ ਧਨ ਦੌਲਤ ਸਰਕਾਰ ਦਾ ਖਜ਼ਾਨਾ ਉਧਰ ਨੂੰ ਲੱਗਦਾ, ਤੇ ਉੱਥੋਂ ਖਾਲੀ ਹੋ ਕੇ ਜਦੋਂ ਬੰਦਾ ਪਿੰਡ ਮੁੜਦਾ ਤੇ ਫਿਰ ਉਹਦੇ ਪੱਲੇ ਨਾ ਦਾਣੇ ਹੁੰਦੇ ਨੇ ਤੇ ਨਾ ਖਿੱਸੇ 'ਚ ਚਾਰ ਸਿੱਕੇ ਹੁੰਦੇ ਨੇ। ਸੋ ਇਸ ਲਈ ਜੇ ਪਿੰਡ 'ਚ ਅਸੀਂ ਪਹਿਲਾਂ ਹੀ ਟਿਕੇ ਰਹਿੰਦੇ ਤਾਂ ਅਸੀਂ ਪਿੰਡ ਵਾਲਾ ਜਿਹੜਾ ਅਰਥਚਾਰਾ ਸੀ ਉਹ ਗੋਲ ਚੱਕਰ ਜਿਹੜਾ ਤੋੜ ਲਿਆ, ਉਹਦਾ ਅਸਰ ਬਹੁਤ ਦੂਰ ਤੱਕ ਜਾਣਾ। ਸੋ ਇਸ ਲਈ ਇਹ ਬੜੀ ਚਿੰਤਾਜਨਕ ਸਥਿਤੀ ਹੈ। ਰਿਪੋਰਟ ਬਹੁਤ ਫਿਕਰ ਵਧਾਉਂਦੀ ਆ, ਪਰ ਮੈਂ ਨਹੀਂ ਅਜੇ ਤੱਕ ਕੋਈ ਸੂਬਾ ਸਰਕਾਰ ਜਾਂ ਕੇਂਦਰ ਸਰਕਾਰ ਜਾਂ ਵਿਰੋਧੀ ਧਿਰਾਂ ਇਹਨਾਂ ਮਸਲਿਆਂ ਤੇ ਗੰਭੀਰਤਾ ਨਾਲ ਮੰਥਨ ਕਰਦੀਆਂ, ਕੋਈ ਮੀਟਿੰਗ ਬੁਲਾਉਂਦੀਆਂ, ਕੋਈ ਸੈਸ਼ਨ ਬੁਲਾਉਂਦੀਆਂ ਦੇਖੀਆਂ ਸੁਣੀਆਂ। ਸਹੀ ਹੈ ਜੀ। ਤੇ ਜਾਂਦੇ ਜਾਂਦੇ ਗੱਲ ਕਰੀਏ ਇਜ਼ਰਾਈਲ ਲੈਬਨਾਨ ਦੇ ਵਿਚਾਲੇ ਜਿਹੜੀ ਜੰਗਬੰਦੀ ਹੋਈ ਹੈ, ਅਮਰੀਕਾ ਨੇ ਈਰਾਨ ਨੂੰ ਫਿਰ ਧਮਕੀ ਦਿੱਤੀ ਹੈ ਜੀ। ਦੇਖੋ, ਇਹ ਇੱਕ ਪਾਸੇ ਤਾਂ ਸੁਖਾਵੀਂ ਖਬਰ ਆਈ ਜਾਂਦੀਆਂ, ਉਹਦੇ ਵਿੱਚੋਂ ਇਹ ਹੈ ਕਿ ਲਗਾਤਾਰ ਇਜ਼ਰਾਈਲ ਜਿਵੇਂ ਲੈਬਨਾਨ ਤੇ ਹਮਲੇ ਕਰ ਰਿਹਾ ਸੀ, ਹੁਣ ਅਗਲੇ 10 ਕੁ ਦਿਨਾਂ ਲਈ ਜਿਵੇਂ ਸੀਜ਼ ਫਾਇਰ ਦੀ ਗੱਲ ਹੋਈ ਹੈ, ਤਾਂ ਇਸ ਦੇ ਵਿੱਚੋਂ ਉਮੀਦ ਜਾਗੀ ਹੈ ਕਿ ਹੁਣ ਅਮਰੀਕਾ ਤੇ ਈਰਾਨ ਵਾਲੀ ਗੱਲ ਵੀ ਸਿਰੇ ਚੜ ਸਕਦੀ ਹੈ, ਬਸ਼ਰਤੇ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਸ਼ਾਮਲ ਹੋ ਜਾਣ। ਜਿਸ ਤਰ੍ਹਾਂ ਚੀਨ ਨੇ ਇੱਕ ਵਾਰ ਅੱਖਾਂ ਦਿਖਾਈਆਂ ਸੀ ਕਿ ਆ ਜਾਓ ਫਿਰ ਮੈਂ ਵੀ ਸਿੱਧਾ ਜੰਗ ਚ ਆਉਣ ਨੂੰ ਤਿਆਰ ਹਾਂ ਜੇ ਆਹ ਧੱਕਾ ਕਰਾਉਂਗੇ, ਉਸੇ ਚੀਨ ਨੇ ਹੁਣ ਈਰਾਨ ਨੂੰ ਵੀ ਸਲਾਹ ਦਿੱਤੀ ਹੈ ਕਿ ਹੁਣ ਆਪਾਂ ਨੂੰ ਹੋਰਮੁਜ਼ ਖੋਲ ਦੇਣਾ ਚਾਹੀਦਾ ਜੀ। ਇਹਦਾ ਮਤਲਬ ਕਿ ਬੈਕਡੋਰ ਕੋਈ ਅਜਿਹੀ ਗੱਲ ਵੀ ਚੱਲ ਰਹੀ ਹੈ ਕਿ ਅਮਰੀਕਾ ਵੀ ਪਰੇ ਹੋ ਜਾਊਗਾ ਹੋਰਮੁਜ਼ ਤੋਂ ਤੇ ਆਪਾਂ ਵੀ ਪਹਿਲਾਂ ਮੰਗ ਲਾਂਘਾ ਦੇ ਦਈਏ, ਕਿ ਇਸ ਦੇ ਉੱਤੇ ਵੀ ਗੱਲ ਚੱਲ ਰਹੀ ਹੈ। ਪਰ ਈਰਾਨ ਕਹਿੰਦਾ ਮੇਰਾ ਹਰਜਾਨਾ ਕਿੱਥੋਂ ਪੂਰਾ ਹੋਊਗਾ, ਜੇ ਮੈਂ ਟੋਲ ਨਹੀਂ ਵਸੂਲੂਗਾ ਤਾਂ ਨਹੀਂ ਪੂਰਾ ਹੁੰਦਾ, ਮੈਂ ਟੋਲ ਨਹੀਂ ਵਸੂਲਦਾ ਤੁਸੀਂ ਦੇ ਦਿਓ ਮੇਰਾ ਹਰਜਾਨਾ ਜਿੰਨਾ ਨੁਕਸਾਨ, ਉਹਨੂੰ ਚੀਨ ਭਰੂਗਾ ਹਰਜਾਨਾ ਕਿ ਅਮਰੀਕਾ ਭਰਨ ਲਈ ਤਿਆਰ। ਸਹੀ। ਸੋ ਇਹਦੇ ਵਿੱਚ ਟਰੰਪ ਦੀਆਂ ਪਹਿਲਾਂ ਇਹ ਵੀ ਬਿਆਨ ਆਏ ਕਿ ਵੀ ਸਾਡੀ ਅਗਲੇ 2 ਦਿਨਾਂ 'ਚ ਗੱਲਬਾਤ ਫਿਰ ਸ਼ੁਰੂ ਹੋਣੀ ਆ, ਗੱਲ ਸਿਰੇ ਚੜ ਸਕਦੀ ਆ। ਪਰ ਅਮਰੀਕਾ ਦੇ ਉਪ ਰਾਸ਼ਟਰਪਤੀ ਦਾ ਮੈਂ ਬਿਆਨ ਦੇਖ ਰਿਹਾ ਸੀਗਾ, ਉਹ ਕਹਿੰਦੇ ਵੀ ਸਾਡੀਆਂ ਫੌਜਾਂ ਤਿਆਰ ਨੇ, ਟਰੰਪ ਦੇ ਇਸ਼ਾਰੇ ਦੀ ਲੋੜ ਹੈ, ਜੇ ਈਰਾਨ ਸਮਝੌਤੇ ਤੇ ਨਹੀਂ ਆਉਂਦਾ ਫਿਰ ਅਸੀਂ ਹਮਲਾ ਕਰਾਂਗੇ। ਹੁਣ ਇਹਦੇ ਵਿੱਚੋਂ ਜ਼ਬਰਦਸਤੀ ਦੀ ਬੂ ਆਉਂਦੀ ਆ ਕਿ ਤੁਸੀਂ ਆਪਣੀਆਂ ਸ਼ਰਤਾਂ ਤੇ। ਸੋ ਇਸ ਲਈ ਜਿੱਥੇ ਉਮੀਦ ਜਾਗੀ ਆ ਕਿ ਮੁੜ ਕੇ ਸਮਝੌਤੇ ਦੀ ਗੱਲ ਤੁਰੂਗੀ, ਸ਼ਾਂਤੀ ਦੀ ਗੱਲ ਤੁਰੂਗੀ, ਉੱਥੇ ਖਤਰੇ ਦਾ ਬੱਦਲ ਵੀ ਅਜੇ ਮੰਡਰਾ ਰਿਹਾ, ਉਹ ਵੀ ਅਜੇ ਟਲਿਆ ਨਹੀਂ ਹੈ। ਸੋ ਇਸ ਸਥਿਤੀ ਦੇ ਵਿੱਚ ਦੁਨੀਆ ਭਰ ਨੂੰ ਫਿਕਰ ਹੈ, ਪਰ ਆਪਾਂ ਅਮਨ ਦੀ ਗੱਲ ਕਰਨ ਵਾਲੇ ਲੋਕ ਉਮੀਦ ਕਰਦੇ ਹਾਂ ਕਿ ਸ਼ਾਂਤੀ ਦੀ ਗੱਲ ਹੋਵੇ ਹੀ ਨਾ, ਸ਼ਾਂਤੀ ਵੀ ਹੋਵੇ। ਸਹੀ ਹੈ ਜੀ, ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।